ਅੱਜ ਦੇ ਦਿਨ ਅੱਜ ਤੋਂ 10 ਸਾਲ ਪਹਿਲਾਂ ਇੱਕ ਵਾਈਟ ਸੁਪਰਮਿਸਟ ਨੇ ਗੁਰਦੁਆਰਾ ਸਾਹਿਬ ਓਕ ਕ੍ਰੀਕ ਵਿਸਕੌਨਸਨ ਦੇ ਵਿੱਚ 6 ਜਾਣਿਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਤੇ 7ਵੇਂ ਜਾਣੇ ਦੀ ਸੰਨ 2020 ਦੇ ਵਿੱਚ ਮੌਤ ਹੋਈ ਸੀ ਕਿਉਂਕਿ ਉਹਦੇ ਬਹੁਤ ਜ਼ਿਆਦਾ ਗੋਲੀਆਂ ਲੱਗੀਆਂ ਸੀ ਤੇ ਜੋ ਵਾਈਟ ਸੁਪਰਮਿਸਟ ਸੀਗਾ ਜਿਸ ਦਾ ਨਾਮ ਪੇਜ ਆ ਉਸਨੇ ਵੀ ਉੱਥੇ ਸੁਸਾਈਡ ਕਰ ਲਿਆ ਸੀ। ਇੱਕ ਪੁਲਿਸ ਆਫੀਸਰ ਦੇ ਵੀ ਕਾਫੀ ਗੋਲੀਆਂ ਲੱਗੀਆਂ ਸੀਆਂ ਬਚਾਉਣ ਦੇ ਚੱਕਰ ਦੇ ਵਿੱਚ ਤੇ ਉਹ ਵੀ ਬਾਅਦ ਦੇ ਵਿੱਚ ਐਜ਼ ਏ ਹੀਰੋ ਉੱਭਰ ਕੇ ਸਾਹਮਣੇ ਆਇਆ। ਸੋ ਇਸ ਇਨਸੀਡੈਂਟ ਨੇ ਉਸ ਟਾਈਮ ਦੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਵੱਲੋਂ ਬਹੁਤ ਵਧੀਆ ਰਿਸਪੌਂਸ ਦਿੱਤਾ ਪੂਰੇ ਸਿੱਖਾਂ ਨੂੰ। ਸਿੱਖ ਧਰਮ ਬਾਰੇ ਜੋ ਇੰਟਰਨੈਸ਼ਨਲ ਲੈਵਲ ਦੇ ਨੈਸ਼ਨਲ ਲੈਵਲ ਦੇ ਮੀਡੀਆ ਆਊਟਲੈਟ ਸੀਗੇ ਉਹਨਾਂ ਨੇ ਪੂਰੀ ਦੀ ਪੂਰੀ ਸਿੱਖਾਂ ਦੀ ਸਟੋਰੀ ਉਹਦੇ ਉੱਤੇ ਦੱਸੀ। ਇੰਡੀਆ ਦੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਹੋਣਾ ਨੇ ਵੀ ਉਸ ਟਾਈਮ ਦੇ ਉੱਤੇ ਅਟੈਂਡ ਕੀਤਾ। ਕੈਂਡਲਲਾਈਟ ਵਿਜਲ USA ਕੈਨੇਡਾ ਤੇ ਹੋਰ ਮੁਲਕਾਂ ਦੇ ਵਿੱਚ ਕੈਂਡਲਲਾਈਟ ਵਿਜਲ ਹੋਏ 10 ਸਾਲ ਪਹਿਲਾਂ ਤੇ ਉਸ ਟਾਈਮ ਦੇ ਉੱਤੇ ਜੋ ਫਸਟ ਲੇਡੀ ਮਿਸ਼ੈਲ ਓਬਾਮਾ ਸੀ ਉਹਨਾਂ ਨੇ ਵੀ ਉਹ ਕ੍ਰੀਕ ਗੁਰਦੁਆਰਾ ਸਾਹਿਬ ਅਗਸਤ 23 2012 ਦੇ ਵਿੱਚ ਆਪਣੀ ਉੱਥੇ ਅਟੈਂਡ ਕੀਤਾ ਤੇ ਕਿਹਾ ਵੀ ਅਸੀਂ ਸਿੱਖਾਂ ਦੇ ਨਾਲ ਹੈਗੇ ਆ। 10:25 ਦੇ ਉੱਤੇ ਐਮਰਜੈਂਸੀ ਕਾਲਸ ਆਉਣੀਆਂ ਸ਼ੁਰੂ ਹੋਈਆਂ ਸੀ ਅੱਜ ਤੋਂ 10 ਸਾਲ ਪਹਿਲਾਂ ਓਕ ਕ੍ਰੀਕ ਵਿਸਕੌਨਸਨ ਦੇ ਵਿੱਚ ਗੁਰਦੁਆਰਾ ਸਾਹਿਬ 'ਚ ਜਦੋਂ ਪੁਲਿਸ ਨੂੰ ਕਾਲਾਂ ਗਈਆਂ ਤੇ 3 ਜਾਣਿਆਂ ਨੂੰ ਹਸਪਤਾਲ ਟਰਾਂਸਪੋਰਟ ਕੀਤਾ ਗਿਆ ਸੀ। ਕੁਛ ਜਾਣਿਆਂ ਦੀ ਤਾਂ ਉੱਥੇ ਹੀ ਮੌਤ ਹੋ ਗਈ ਸੀ ਤੇ ਸਭ ਤੋਂ ਪਹਿਲੇ ਰਿਸਪੌਂਡਰ ਲੈਫਟੀਨੈਂਟ ਬ੍ਰਾਇਨ ਮਰਫੀ ਸੀਗੇ। ਉਹਨਾਂ ਨੇ ਗਨਮੈਨ ਨੂੰ ਗੋਲੀ ਵੀ ਮਾਰੀ ਸੀ ਤੇ ਉਹਨਾਂ ਦੇ ਖੁਦ ਵੀ ਜਿਹੜੀਆਂ ਗੋਲੀਆਂ ਲੱਗ ਗਈਆਂ ਸੀ ਪਰ ਉਹ ਇਸ ਸਾਰੇ ਕਾਸੇ ਨੂੰ ਸਰਵਾਈਵ ਕਰ ਗਏ। ਜੀ ਬਿਲਕੁਲ। ਇਹ 10ਵੀਂ ਬਰਸੀ ਇਹਨਾਂ ਦੀ ਯਾਦ ਦੇ ਵਿੱਚ ਇਸ ਵੀਕਐਂਡ ਦੇ ਉੱਤੇ ਉੱਥੇ ਜਿਹੜੇ ਪ੍ਰੋਗਰਾਮ ਆ ਉਹ ਲਿਖੇ ਗਏ ਆ। ਦੁਨੀਆ ਭਰ ਤੋਂ ਲੋਕ ਉੱਥੇ ਪਹੁੰਚ ਰਹੇ। ਇੱਥੋਂ ਤੱਕ ਵੀ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਨੇ ਵੀ ਆਉਂਦੇ ਐਤਵਾਰ ਨੂੰ ਜਿਸ ਦਿਨ ਇਹ ਅੱਜ ਅਖੰਡ ਪਾਠ ਸਾਹਿਬ ਤੇ ਹੋਰ ਕਈ ਸਮਾਗਮ ਜਿਹੜੇ ਉਹ ਰੱਖੇ ਗਏ ਉਹਨਾਂ ਦੀ ਯਾਦ ਦੇ ਵਿੱਚ ਇਹਨਾਂ ਜਿਹੜੇ ਮਾਰੇ ਗਏ ਸੀਗੇ ਲੋਕ ਉਹਨਾਂ ਦੀ ਯਾਦ ਦੇ ਵਿੱਚ। ਸੋ ਉੱਥੇ ਦੇ ਗਵਰਨਰ ਨੇ ਜਿਹੜੇ ਲੈਫਟੀਨੈਂਟ ਬ੍ਰਾਇਨ ਮਰਫੀ ਜਿਹੜੇ ਫਸਟ ਰਿਸਪੌਂਡਰ ਸੀਗੇ ਇਸ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਦੇ ਵਿੱਚ ਉਹ ਤੇ ਹੋਰ ਵੀ ਕਈ ਪੋਲੀਟੀਸ਼ੀਅਨ ਤੇ ਜਿਹੜੇ ਬੁਲਾਰੇ ਆ ਉਹ ਉੱਥੇ ਪਹੁੰਚ ਰਹੇ ਨੇ। ਸਟਾਕਟਨ ਤੋਂ ਸਿੱਖ ਮੋਟਰਸਾਈਕਲ ਕਲੱਬ ਵਾਲੇ ਤੁਰੇ ਸੀਗੇ ਬੀਤੇ ਵੀਕਐਂਡ ਦੇ ਉੱਤੇ। ਪਿਛਲੇ ਸ਼ਨੀਚਰਵਾਰ ਆਪਾਂ ਉਹ ਕਵਰ ਵੀ ਜਿਹੜਾ ਉਹ ਕੀਤਾ ਸੀਗਾ ਸਿੱਖ ਮੋਟਰਸਾਈਕਲ ਕਲੱਬ ਵਾਲੇ। ਅੱਜ ਉਹਨਾਂ ਨੇ ਉੱਥੇ ਪਹੁੰਚਣਾ ਹੈਗਾ। ਕੁਛ ਦਿਨ ਪਹਿਲਾਂ ਉਹ ਰਸਤੇ ਦੇ ਵਿੱਚ ਬਲਬੀਰ ਸਿੰਘ ਸੋਢੀ ਹੋਣਾ ਨੂੰ ਯਾਦ ਕਰਦੇ ਹੋਏ ਗੁਰਦੁਆਰਾ ਸਾਹਿਬ ਫੀਨਿਕਸ ਦੇ ਵਿੱਚ ਮੌਜੂਦ ਹੋਏ ਸੀਗੇ ਜਿਹੜੇ ਹੇਟ ਕ੍ਰਾਈਮ ਦੇ ਪਹਿਲੇ 9/11 ਤੋਂ ਬਾਅਦ ਦੇ ਵਿੱਚ ਪੀੜਤ ਸੀਗੇ ਸ਼ਿਕਾਰ ਹੋਏ ਸੀਗੇ। ਸੋ ਇਸ ਦੇ ਵਿੱਚ ਹਰਜੋਤ ਸਿੰਘ ਜੀ 6 ਜਾਣੇ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਦੀ ਮੌਤ ਹੋਈ ਸੀ ਤੇ 7ਵੇਂ ਜਾਣੇ 2020 ਦੇ ਵਿੱਚ ਉਹ ਪੈਰਾਲਾਈਜ਼ ਸੀਗੇ। ਉਦੋਂ ਦੇ ਇੰਨੇ ਸਾਲ ਜਿਹੜੇ ਉਹ ਪੈਰਾਲਾਈਜ਼ ਰਹੇ। ਬਾਬਾ ਪੰਜਾਬ ਸਿੰਘ ਜਿਨ੍ਹਾਂ ਦਾ ਨਾਮ ਸੀਗਾ ਉਹ ਕੰਪਲੀਕੇਸ਼ਨ ਦੇ ਕਰਕੇ ਬਾਅਦ 'ਚ ਆਪਣੀਆਂ ਸੱਟਾਂ ਦੀ ਮਾਰ ਨਾਲ ਚੱਲਦੇ ਹੋਏ 2020 ਦੇ ਵਿੱਚ ਜਾ ਕੇ ਉਹਨਾਂ ਦਾ ਦੇਹਾਂਤ ਹੋਇਆ ਸੀ। ਸਤਵੰਤ ਸਿੰਘ ਕਾਲੇਕਾ, ਪਰਮਜੀਤ ਕੌਰ, ਸੁਵੇਗ ਸਿੰਘ ਖੱਟੜਾ, ਰਣਜੀਤ ਸਿੰਘ, ਸੀਤਾ ਸਿੰਘ, ਪ੍ਰਕਾਸ਼ ਸਿੰਘ ਇਹ ਸਾਰੇ ਜਾਣੇ ਆ ਇੱਥੇ ਮਾਰੇ ਗਏ ਸੀਗੇ ਇਸ ਅਟੈਕ ਦੇ ਵਿੱਚ। FBI ਦੇ ਵਿੱਚ ਕੰਮ ਕਰਨ ਵਾਲੇ ਹਰਪ੍ਰੀਤ ਸਿੰਘ ਜਿਹੜੇ ਕਿ ਹੁਣ ਰੋਜ਼ਵੈਲ ਦੇ ਵਿੱਚ ਤੈਨਾਤ ਨੇ ਉਹ ਬੀਤੇ ਦਿਨੀ ਉੱਥੇ ਸਟਾਕਟਨ ਗੁਰਦੁਆਰਾ ਸਾਹਿਬ ਵਿਖੇ ਉਸ ਦਿਨ ਉੱਥੇ ਵੀ ਉਹ ਪਹੁੰਚੇ ਸੀਗੇ ਜਿਸ ਦਿਨ ਮੋਟਰਸਾਈਕਲ ਕਲੱਬ ਵਾਲਿਆਂ ਨੇ ਇੱਥੋਂ ਤੁਰਨਾ ਸੀ। ਉਹਨਾਂ ਨੇ ਜਿਹੜਾ ਉਹ ਦੱਸਿਆ ਕਹਿੰਦੇ ਵੀ ਉਹਨਾਂ ਦੇ ਮਾਤਾ ਜੀ ਜਿਸ ਦਿਨ ਇਹ ਗੋਲੀ ਕਾਂਡ ਹੋਇਆ ਉਹ ਖੁਦ ਉੱਥੇ ਸੀਗੇ। ਉਹਦੇ ਮਾਤਾ ਜੀ ਲੰਗਰ ਹਾਲ ਦੇ ਵਿੱਚ ਸੀਗੇ। ਆਪ ਉਸ ਦਿਨ ਉੱਥੇ ਹੀ ਸੀਗੇ ਓਕ ਕ੍ਰੀਕ ਵਿਸਕੌਨਸਨ ਦੇ ਵਿੱਚ ਉਦੋਂ ਤੈਨਾਤ ਹੁੰਦੇ ਸੀ। ਉਹਨਾਂ ਦੀ ਡਿਊਟੀ ਹੁੰਦੀ ਸੀਗੀ ਤੇ ਉਹਨਾਂ ਨੇ ਕਿਹਾ ਵੀ ਉਹ ਲੰਗਰ ਹਾਲ ਦੇ ਵਿੱਚ ਜਿਹੜਾ ਅੱਤਵਾਦੀ ਸੀਗਾ ਉਹ ਆਇਆ ਸੀਗਾ ਬਟ ਸਮਹਾਓ ਇਹ ਜਿਹੜੇ ਬਾਕੀ ਇਹ ਤਾਂ ਹੋਰ ਜਾਣੇ ਜਿਹੜੇ ਉੱਥੇ ਬਚ ਗਏ ਕਿਉਂਕਿ ਉਨੀ ਦੇਰ ਤੱਕ ਬਾਹਰ ਪੁਲਿਸ ਵਾਲੇ ਕੋਈ ਆ ਗਏ ਸੀ ਤੇ ਇਹ ਬਾਹਰ ਨੂੰ ਜਿਹੜਾ ਉਹ ਉਧਰੋਂ ਚਲਾ ਗਿਆ। ਨਹੀਂ ਤਾਂ ਇਹ ਆંકੜਾ ਹੋਰ ਵੀ ਵੱਧ ਹੋ ਸਕਦਾ ਸੀਗਾ। ਕਹਿੰਦੇ ਬਹੁਤ ਸਾਰੇ ਲੋਕ ਸੀਗੇ ਇਸ ਤਰੀਕੇ ਦੇ ਨਾਲ ਉੱਥੇ ਉਸ ਟਾਈਮ ਮੌਜੂਦ ਸੀਗੇ। ਸੋ ਬਹੁਤ ਹੀ ਮੰਦਭਾਗੀ ਜਿਹੜੀ ਆ ਹਰਜੋਤ ਸਿੰਘ ਜੀ ਗੱਲ ਇਹ ਵਾਪਰੀ ਹੈਗੀ ਆ। ਸੋ
ਆਪਾਂ ਨੂੰ ਇਹ ਚਾਹੀਦਾ ਆ ਵੀ ਜੋ ਇਸ ਟਾਈਮ ਹੇਟ ਬਣੀ ਪਈ ਹੈਗੀ ਆ ਉਸ ਨੂੰ ਜਿਹੜਾ ਆ ਉਹ ਕਿੱਦਾਂ ਤੋੜਨਾ। ਮੁਲਕ ਦੇ ਵਿੱਚ ਜਿਹੜਾ ਮਾਹੌਲ ਬਣਦਾ ਜਾ ਰਿਹਾ ਆ, ਕਈ ਥਾਵਾਂ ਦੇ ਉੱਤੇ ਆਪਾਂ ਦੇਖ ਰਹੇ ਹਾਂ ਵੀ ਕੁਝ ਅਜਿਹੇ ਅਨਸਰ ਉਹਨਾਂ ਦਾ ਫੈਲਾਅ ਜਿਹੜਾ ਉਹ ਹੋ ਰਿਹਾ ਆ। ਸੋ ਬੀਤੇ ਦਿਨਾਂ 'ਚ FBI ਦੀ ਜਿਹੜੀ ਰਿਪੋਰਟ ਹੇਟ ਕ੍ਰਾਈਮਸ ਦੇ ਵਿੱਚ ਬਾਬਤ ਆਈ ਸੀਗੀ, ਸਿੱਖ ਬਹੁਤ ਵੱਡਾ ਜਿਹੜਾ ਸ਼ਿਕਾਰ ਉਸ ਦੇ ਵਿੱਚ ਹੋ ਰਿਹਾ, ਉਹਨਾਂ ਦੀ ਹੀ ਆਪਣੀ ਆਈ ਜਿਹੜੀ ਰਿਪੋਰਟ ਆ ਉਸ ਦੇ ਮੁਤਾਬਕ। ਹੁਣ ਜਿਹੜੇ ਐਨਾਲਿਸਿਸ ਦੀਆਂ ਗੱਲਾਂ ਇਹ ਕਰ ਰਹੇ ਆ, ਕਹਿੰਦੇ ਵੀ ਇਹ ਜਿਹੜਾ 10 ਸਾਲ ਪਹਿਲਾਂ ਹਮਲਾ ਹੋਇਆ ਸੀ, ਵਾਈਟ ਸੁਪਰੀਮੇਸੀ ਜਿਹੜੀ ਵਾਇਲੈਂਸ ਆ ਉਸ ਦਾ ਰਾਈਜ਼ ਸੀਗਾ, ਉਸ ਦਾ ਇੱਕ ਇਸ਼ਾਰਾ ਸੀਗਾ ਜਿਸ ਨੂੰ ਕਿਤੇ ਨਾ ਕਿਤੇ ਨਹੀਂ ਜਿਹੜਾ ਉਹ ਸਮਝ ਪਾ ਰਹੇ ਜਾਂ ਨਹੀਂ ਸਮਝਿਆ, ਤੇ ਗੱਲ ਕਿੱਥੇ ਦੀ ਕਿੱਥੇ ਤੱਕ ਜਿਹੜੀ ਪਹੁੰਚੀ ਹੋਈ ਆ। ਬੀਤੇ ਦਿਨਾਂ ਦੇ ਵਿੱਚ ਵੀ ਆਪਾਂ ਦੇਖਿਆ ਵੀ ਇਹਨਾਂ ਦੇ ਨਾਲ ਸੰਬੰਧਿਤ ਕਈ ਲੋਕਾਂ ਦੇ ਦੁਆਰਾ ਜਿਹੜੇ ਵਾਈਟ ਸੁਪਰੀਮੇਸਿਸਟ ਆਈਡੀਓਲੋਜੀ ਨੂੰ ਮੰਨਦੇ ਆ, ਉਹਨਾਂ ਨੇ ਹੋਰ ਵੀ ਕਈ ਥਾਵਾਂ ਦੇ ਉੱਤੇ ਇਦਾਂ ਦੇ ਪੁੱਠੇ ਕੰਮ ਜਿਹੜੇ ਉਹ ਕੀਤੇ ਆ, ਜਿਹੜੀ ਹੇਟ ਦੇ ਵਿੱਚੋਂ ਜਿਹੜੇ ਉਹ ਨਿਕਲੇ ਹੈਗੇ ਆ। ਸੋ ਆਓ ਆਪਾਂ ਉਹਨਾਂ ਸਾਰਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ ਤੇ ਇਸ ਵੀਕਐਂਡ ਦੇ ਉੱਤੇ ਜਿੱਥੇ ਜਿੱਥੇ ਵੀ ਅਮਰੀਕਾ ਭਰ ਦੇ ਵਿੱਚ, ਦੁਨੀਆ ਭਰ ਦੇ ਵਿੱਚ ਜਿਹੜੇ ਵੀ ਗੁਰੂ ਘਰ ਨੇ, ਉਹ ਜ਼ਰੂਰ ਇਹਨਾਂ ਨੂੰ ਜਿਹੜੀ ਉਹ ਸ਼ਰਧਾ ਦੇ ਫੁੱਲ ਭੇਂਟ ਕਰੋ, ਇਹਨਾਂ ਨੂੰ ਆਪਣੀਆਂ ਅਰਦਾਸਾਂ ਦੇ ਵਿੱਚ ਸ਼ਾਮਲ ਕਰੋ, ਯਾਦ ਕਰੋ ਪੀੜਤਾਂ ਨੂੰ ਤੇ ਪੀੜਤਾਂ ਦੇ ਪਰਿਵਾਰਾਂ ਨੂੰ, ਤਾਂ ਜੋ ਇਹਨਾਂ ਪਰਿਵਾਰਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜਿਆ ਜਾਵੇ। ਤੇ ਇਹੀ ਅਰਦਾਸ ਕਰੀਏ ਵੀ ਇਦਾਂ ਦੀਆਂ ਅਣਸਖਾਵੀਆਂ ਘਟਨਾਵਾਂ ਗਾਂ ਤੋਂ ਨਾ ਹੀ ਵਾਪਰਨ।